ਪੰਜਾਬੀ ਰੇਡੀਓ ਜੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦਿਨ ਐਤਵਾਰ ਤੇ ਗੱਲਬਾਤ ਕਰਾਂਗੇ ਅੱਜ ਬਲਤੇਜ ਪੰਨੂ ਹੋਰਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਗੁਰਦੀਪ ਸਿੰਘ ਜੀ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜਿਨ੍ਹਾਂ ਦਾ ਫੋਨ ਨੰਬਰ 4082722500। ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹ ਜਿਹੜਾ ਕੀਟਨਾਸ਼ਕ ਦਵਾਈਆਂ ਵਾਲਾ ਆ ਮੰਗਲ ਸਿੰਘ ਆ, ਉਹ ਤਾਂ ਲੱਗਦਾ ਸੀ ਕਿ ਮੰਗਲ ਗ੍ਰਹਿ ਤੇ ਚਲਾ ਗਿਆ, ਪਰ ਹੁਣ ਉਹਦੇ ਘਰ ਦੇ ਉੱਤੇ ਕਾਂਗਰਸ ਦਾ ਝੰਡਾ ਝੁੱਲ ਰਿਹਾ। ਜੀ 33 ਕਰੋੜ ਦੇ ਕੀਟਨਾਸ਼ਕ ਘੁਟਾਲੇ ਦੇ ਵਿੱਚ ਐਗਰੀਕਲਚਰ ਡਾਇਰੈਕਟਰ ਮੰਗਲ ਸਿੰਘ ਦਾ, ਜਿਹੜਾ ਸਾਬਕਾ ਡਾਇਰੈਕਟਰ ਉਹਦਾ ਮੰਗਲ ਸਿੰਘ ਦਾ ਸੰਬੰਧ ਬਾਦਲ ਪਰਿਵਾਰ ਦੇ ਨਾਲ ਜੋੜ ਕੇ ਜਿਹੜੀ ਕਾਂਗਰਸ ਨੇ ਬਹੁਤ ਰੌਲਾ ਪਾਇਆ ਸੀਗਾ, ਔਰ ਉਸੇ ਨੇ ਹਲਕਾ ਲੰਬੀ ਦੇ ਵਿੱਚ ਬਾਦਲ ਨੂੰ ਟੱਕਰ ਦੇਣ ਦੇ ਵਾਸਤੇ ਮੰਗਲ ਸਿੰਘ ਨੂੰ ਕਾਂਗਰਸ ਦਾ ਹੱਥ ਜਿਹੜਾ ਜੀ ਉਹ ਪੱਕੀ ਟਿੱਬੀ ਦੇ ਵਿੱਚ ਜਾ ਕੇ ਪੱਕਾ ਫੜਾ ਦਿੱਤਾ। ਉਹਦੇ ਦੋਵੇਂ ਭਰਾਵਾਂ ਨੂੰ ਤੇ ਪਰਿਵਾਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ। ਮੰਗਲ ਸਿੰਘ ਤੇ ਉਹਦੇ ਦੋਵੇਂ ਭਰਾ ਜਿਹੜੇ ਨੇ ਜੀ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਨੇ, ਇੱਕ ਹੀ ਕੋਠੀ 'ਚ ਸਾਰੇ ਰਹਿੰਦੇ ਨੇ। ਪੱਕੀ ਟਿੱਬੀ ਦੇ ਵਿੱਚ ਉਹਨਾਂ ਦੇ ਘਰ ਨੂੰ ਜਾਣ ਵਾਲੀ ਗੜੀ ਦੇ ਬਾਹਰ ਬਕਾਇਦਾ ਮੰਡੀ ਬੋਰਡ ਦੇ ਵੱਲੋਂ ਸਰਕਾਰੀ ਪੱਥਰ ਲਾ ਕੇ ਉਹਦਾ ਨਾਂ ਲਿਖਿਆ ਹੋਇਆ, ਪਰ ਕੋਠੀ ਦੇ ਉੱਤੇ ਹੁਣ ਜਿਹੜਾ ਝੰਡਾ ਸ਼੍ਰੋਮਣੀ ਅਕਾਲੀ ਦਲ ਦੀ ਬਜਾਏ ਕਾਂਗਰਸ ਦਾ ਜਿਹੜਾ ਜੀ ਉਹ ਲਹਿਰਾ ਰਿਹਾ। ਕਾਂਗਰਸ ਦੇ ਵੱਡੇ ਨੇਤਾ ਤੇ ਜਿਹੜੇ ਅਧਿਕਾਰੀ ਨੇ ਜੀ ਉਹ ਇਹਦਾ ਜਵਾਬ ਦੇਣ ਤੋਂ ਬਚ ਰਹੇ ਨੇ। ਮੰਗਲ ਸਿੰਘ ਦੇ ਭਰਾ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਨਹੀਂ ਬਲਕਿ ਕਈ ਪਰਿਵਾਰ ਕਾਂਗਰਸ ਦੇ ਨਾਲ ਜਿਹੜਾ ਜੀ ਉਹ ਜੁੜ ਗਏ ਨੇ। ਚਿੱਟੀ ਬੱਖੀ ਦੇ ਹਮਲੇ ਕਰਕੇ ਕਾਟਨ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਜੀ, ਸਰਕਾਰ ਤੇ ਐਗਰੀਕਲਚਰ ਵਿਭਾਗ ਨੇ ਜਿਹੜੀਆਂ ਕੀਟਨਾਸ਼ਕ 33 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੀਦਿਆ ਸੀਗਾ, ਉਹਦਾ ਇਸ ਮੱਖੀ ਤੇ ਕੋਈ ਅਸਰ ਨਹੀਂ ਹੋਇਆ। 2.5 ਲੱਖ ਹੈਕਟੇਅਰ ਨਰਮੇ ਦੀ ਫਸਲ ਬਰਬਾਦ ਹੋ ਗਈ, ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਗਏ। ਸਰਕਾਰ ਨੇ SIT ਬਣਾਈ। 5 ਨਵੰਬਰ 15 ਨੂੰ ਬਠਿੰਡੇ ਦੀ CIA ਸਟਾਫ ਨੇ ਕੀਟਨਾਸ਼ਕ ਘੁਟਾਲੇ ਦੇ ਮਾਮਲੇ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਤੇ ਭ੍ਰਿਸ਼ਟਾਚਾਰ ਤੇ ਨਕਲੀ ਕੀਟਨਾਸ਼ਕਾਂ ਨੂੰ ਪਾਸ ਕਰਕੇ ਮਾਰਕੀਟ ਦੇ ਵਿੱਚ ਸਪਲਾਈ ਕਰਨ ਦੇ ਮਿਲੀ ਭੁਗਤ ਹੋਣ ਦਾ ਕੇਸ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ। ਬਾਅਦ ਦੇ ਵਿੱਚ ਉਹਦੀ ਜਿਹੜੀ ਜ਼ਮਾਨਤ ਹੋ ਗਈ। ਮੰਗਲ ਸਿੰਘ ਦਾ ਦਾਦਾ ਊਧਮ ਸਿੰਘ ਨੇ ਪੂਰੇ ਪਿੰਡ ਦੇ ਖਿਲਾਫ ਜਾ ਕੇ ਆਪਣੇ ਗੇਟ ਦੇ ਬਾਹਰ ਦਰੀ ਵਿਛਾ ਕੇ ਕਿਸੇ ਟਾਈਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬੂਥ ਲਾਇਆ ਸੀ 1978 ਦੇ ਵਿੱਚ ਜੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪਰਿਵਾਰ ਜਿਹੜਾ ਜੀ ਮੰਗਲ ਸਿੰਘ ਦਾ ਅਕਾਲੀ ਜਿਹੜਾ ਉਹ ਮੰਨਿਆ ਜਾਂਦਾ ਸੀਗਾ। ਹੁਣ ਜਿਹੜਾ ਜੀ ਇਹਨਾਂ ਨੇ ਸਮੇਂ ਦਾ ਬਦਲਾਓ ਕਹਿ ਲਓ, ਅਕਾਲੀ ਦਲ ਤੋਂ ਖਹਿੜਾ ਛਡਾਉਣ ਲਈ ਕਹਿ ਦਿਓ, ਕਾਂਗਰਸ ਦਾ ਹੱਥ ਜਿਹੜਾ ਜੀ ਉਹ ਫੜ ਲਿਆ ਤੇ ਇਸ ਵੇਲੇ ਝੰਡਾ ਜਿਹੜਾ ਜੀ ਉਹ ਕਾਂਗਰਸ ਦਾ ਝੁੱਲ ਰਿਹਾ। ਹੁਣ ਕਾਂਗਰਸ ਨੂੰ ਲੱਗਦਾ ਕਿ 33 ਕਰੋੜ ਵਾਲਾ ਘੁਟਾਲਾ ਤਾਂ ਕੋਈ ਗੱਲ ਹੀ ਨਹੀਂ ਸੀ। ਬਿਲਕੁਲ ਜੀ, ਹੁਣ ਤੇ ਸਾਰੇ ਬੜੇ ਚੰਗੇ ਲੱਗਦੇ ਹੋਣੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਲੋਕ ਲੁਭਾਊ ਨਾਅਰਿਆਂ ਦੀ। ਆਪਾਂ ਹਰ ਇੱਕ ਵਾਰੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹੁਣ ਵਾਅਦੇ ਆ ਜਿਹੜੇ ਹੋ ਰਹੇ ਆ। ਭਾਜਪਾ ਅਕਾਲੀ ਦਲ ਜਿਹੜੇ ਇਹ ਪੂਰੀ ਸੱਤਾ ਦੇ ਵਿੱਚ ਹੈਗੇ ਆ ਤੇ ਹੁਣ ਇਹਨਾਂ ਨੇ ਵੀ ਲੋਕ ਲੁਭਾਊ ਵਾਅਦੇ ਕੀਤੇ ਆ ਲੋਕਾਂ ਦੇ ਨਾਲ। ਬਿਲਕੁਲ ਜੀ, ਅਰੁਣ ਜੇਤਲੀ ਹੋਰਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਹੜਾ ਚੋਣ ਮੈਨੀਫੈਸਟੋ ਆ, ਉਹਦੇ ਵਿੱਚ ਬਾਕੀ ਪਾਰਟੀਆਂ ਵਾਂਗੂ ਲੋਕ ਲੁਭਾਊ ਵਾਅਦੇ ਜਿਹੜੇ ਨੇ ਉਹਨਾਂ ਨੂੰ ਰਿਪੀਟ ਕੀਤਾ ਜੀ। ਤੁਸੀਂ ਇਹ ਕਹਿ ਲਓ ਵਾਅਦੇ ਕੀਤੇ ਨਹੀਂ, ਰਿਪੀਟ ਕੀਤਾ। ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਆਟਾ ਦਾਲ ਸਕੀਮ ਦੇ ਨਾਲ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 2 ਕਿਲੋ ਦੇਸੀ ਘਿਓ ਤੇ 10 ਰੁਪਏ ਕਿਲੋ ਦੇ ਹਿਸਾਬ ਦੇ ਨਾਲ 5 ਕਿਲੋ ਖੰਡ ਹਰ ਮਹੀਨੇ ਜਿਹੜਾ ਜੀ ਉਹ ਦੇਣ ਦਾ ਵਾਅਦਾ ਕੀਤਾ। ਇਸ ਚੋਣ ਮੈਨੀਫੈਸਟੋ ਵਿੱਚ ਭਾਜਪਾ ਨੇ ਗੱਠਜੋੜ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਗਿਣਾਈਆਂ ਨੇ। ਪ੍ਰਾਪਤੀਆਂ ਕਿਹੜੀਆਂ ਨੇ, ਹੈਰਾਨੀ ਵਾਲੀ ਗੱਲ ਹੈ, ਪਰ ਨੋਟਬੰਦੀ ਦਾ ਇਹਦੇ 'ਚ ਜ਼ਿਕਰ ਨਹੀਂ ਹੈਗਾ। ਵਿਜੇ ਸਾਂਪਲਾ ਨੇ ਨੋਟਬੰਦੀ ਨੂੰ ਚੋਣ ਮੁੱਦਾ ਬਣਾਉਣ ਦਾ ਐਲਾਨ ਕੀਤਾ ਸੀਗਾ, ਪਰ ਇਹ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਹੈ ਨੀਗਾ। ਭਾਰਤੀ ਜਨਤਾ ਪਾਰਟੀ ਨੇ ਇਕੱਲੇ ਬੰਦੇ ਨੂੰ ਘਰ ਦੇ ਵਿੱਚ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ। ਦਲਿਤ ਭਾਈਚਾਰੇ ਨੂੰ 15 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ, ਲੜਕੀਆਂ ਨੂੰ PhD ਤੱਕ ਮੁਫਤ ਪੜ੍ਹਾਈ, 2.5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਵਾਅਦੇ ਜਿਹੜੇ ਆ ਜੀ ਉਹ ਕੀਤੇ ਗਏ ਆ। ਵਪਾਰੀਆਂ ਨੂੰ ਖੁਸ਼ ਕਰਨ ਦੇ ਵਾਸਤੇ GST ਨੂੰ ਜਿਹੜਾ ਜੀ ਉਹ ਪ੍ਰਭਾਵੀ ਢੰਗ ਦੇ ਨਾਲ ਲਾਗੂ ਕਰਨ, ਵੈਟ ਨੂੰ ਰਿਫੰਡ ਨੂੰ ਹੋਰ ਸਰਲ ਬਣਾਉਣ ਦੇ ਵਾਅਦੇ ਜਿਹੜੇ ਆ ਜੀ ਉਹ ਕੀਤੇ ਗਏ ਆ। ਸਿਹਤ ਬੀਮਾ, ਸਿੱਖਿਆ ਮੁਲਾਜ਼ਮਾਂ, ਔਰਤਾਂ, ਅੱਤਵਾਦ ਤੋਂ ਪੀੜਤ ਪਰਿਵਾਰਾਂ, ਸਾਬਕਾ ਫੌਜੀਆਂ, NRI, ਪੰਚਾਇਤ, ਸਾਰੇ ਮੁੱਦੇ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਕਰ ਲਏ ਗਏ ਨੇ। ਸਵਾਲਾਂ ਦਾ ਸਵਾਲ ਇਹ ਆ ਕਿ ਪਿਛਲੇ 10 ਸਾਲ ਜਿਹੜੇ ਜੀ ਉਹ ਭਾਜਪਾ ਕੀ ਕਰਦੀ ਰਹੀ।
ਦਲਿਤਾਂ ਦੇ ਉੱਤੇ ਜਿਹੜੇ ਸੀਗੇ ਜੀ ਉਹ ਅਤਿਆਚਾਰ ਹੁੰਦੇ ਰਹੇ। ਕਿਸਾਨਾਂ ਦੀ ਗੱਲ ਕੀਤੀ ਗਈ ਹੈ, ਕਿਸਾਨ ਕਿੰਨੇ ਖੁਦਕੁਸ਼ੀਆਂ ਕਰ ਗਏ, ਭਾਰਤੀ ਜਨਤਾ ਪਾਰਟੀ ਨੂੰ ਚੇਤਾ ਹੀ ਨਹੀਂ ਆਇਆ। ਇਸ ਸਭ ਕਾਸੇ ਤੋਂ ਉੱਤੇ ਜਿਹੜੀ ਅਹਿਮ ਗੱਲ ਇਸ ਚੋਣ ਮੈਨੀਫੈਸਟੋ ਦੀ ਹੈ ਜੀ ਉਹ ਇਹ ਆ, ਸੁਖਬੀਰ ਸਿੰਘ ਬਾਦਲ ਹੋਰੀ ਤਾਂ ਕਹਿੰਦੇ ਆ ਪੰਜਾਬ ਦੇ ਵਿੱਚ ਨਸ਼ਾ ਕੋਈ ਨਹੀਂ ਹੈਗਾ। ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਆ ਕਿ ਸਰਕਾਰ ਵੰਡ ਦੇ ਉੱਤੇ, ਫਿਰ ਸਰਕਾਰ ਵੰਡ ਦੇ ਉੱਤੇ ਡਰੱਗ ਮਾਫੀਏ ਦੇ ਖਿਲਾਫ ਮੁਹਿੰਮ ਲਈ ਸਪੈਸ਼ਲ ਐਂਟੀ ਡਰੱਗ ਸਕੁਐਡ ਬਣਾਇਆ ਜਾਊਗਾ ਜੀ। ਇਹ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ, ਜਿਹੜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਉਲਟ ਹੈ। ਆਪਾਂ ਕੱਲ ਵੀ ਗੱਲ ਸਾਂਝੀ ਕੀਤੀ ਸੀਗੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਚਿੱਤਰ ਨਿਕਾਲਾ ਦੇ ਦਿੱਤਾ ਜੀ। ਬੋਰਡਾਂ ਦੇ ਵਿੱਚੋਂ ਉਹਨਾਂ ਨੂੰ ਗਾਇਬ ਕਰਤਾ ਗਿਆ, ਉਹਨਾਂ ਦੀ ਫੋਟੋ ਜਿਹੜੀ ਹੈ ਜੀ ਉਹ ਗਾਇਬ ਕਰ ਦਿੱਤੀ ਗਈ ਹੈ। ਤੇ ਹੁਣ ਉਹਨਾਂ ਦੇ ਪ੍ਰਚਾਰ ਦੇ ਬਿਲਕੁਲ ਉਲਟ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਜੀ ਕਿ ਅਸੀਂ ਨਸ਼ੇ ਤੇ ਡਰੱਗ ਮਾਫੀਆ ਨੂੰ ਕੰਟਰੋਲ ਕਰਨ ਦੇ ਵਾਸਤੇ ਐਂਟੀ ਸਕੁਐਡ ਬਣਾਵਾਂਗੇ ਜੀ। ਬਿਲਕੁਲ ਜੀ ਸਾਹਿਬ, ਇਹਨਾਂ ਤੋਂ ਉਲਟ ਆ, ਪਰ ਜੇਤਲੀ ਨੂੰ ਆਪਣੀ ਜਿਹੜੀ ਹਾਰ ਆ ਉਹ ਨਹੀਂ ਭੁੱਲਦੀ, ਇਸ ਕਰਕੇ ਉਹ ਸਾਰਾ ਕੁਝ ਕਰ ਰਹੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ, ਤੇ ਕੈਪਟਨ ਨੇ ਬਾਗੀਆਂ ਨੂੰ ਅਲਟੀਮੇਟਮ ਦਿੱਤਾ। ਇਹਦੀ ਜਿਹੜੇ ਬਾਗੀ ਨੇ ਉਹਨਾਂ ਨੂੰ ਅਲਟੀਮੇਟਮ ਜਿਹੜਾ ਉਹ ਦਿੱਤਾ ਗਿਆ, ਕਿਉਂਕਿ ਬਾਗੀ ਡਟੇ ਹੋਏ ਨੇ ਮੈਦਾਨ ਦੇ ਵਿੱਚ, ਉਹ ਪਿੱਛੇ ਹਟ ਨਹੀਂ ਰਹੇ। ਜਿਹੜੀ ਪਿਛਲੀ ਵਾਰੀ ਹੈ ਜੀ ਇਹਨਾਂ ਨੂੰ 15 ਬਾਗੀਆਂ ਨੇ ਖੇਡ ਵਿਗਾੜ ਦਿੱਤਾ ਸੀਗਾ ਕਾਂਗਰਸ ਦਾ। ਇਸ ਵਾਰੀ 19 ਬਾਗੀ ਜਿਹੜੇ ਆ ਜੀ ਉਹ ਮੈਦਾਨ ਦੇ ਵਿੱਚ ਨੇ। ਹੁਣ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਪਿੱਛੇ ਹਟ ਜਾਓ ਮੈਦਾਨ ਦੇ ਵਿੱਚੋਂ, ਨਹੀਂ ਤਾਂ ਤੁਹਾਨੂੰ ਕਾਂਗਰਸ ਚੋਂ ਕੱਢ ਦਿੱਤਾ ਜਾਊਗਾ ਔਰ ਤੁਹਾਨੂੰ ਉਮਰ ਭਰ ਲਈ ਕੱਢਿਆ ਜਾਊਗਾ ਤੇ ਮੁੜ ਕੇ ਸ਼ਾਮਲ ਨਹੀਂ ਕੀਤਾ ਜਾਊਗਾ। ਮੈਂ ਇਹਦਾ ਇੱਕ ਦਿਲਚਸਪ ਪੱਖ ਜਿਹੜਾ ਜੀ ਇਹ ਵੀ ਦੱਸ ਦੇਵਾਂ ਜੀ ਕਿ ਉਹ ਇਹ ਆ ਕਿ 6 ਇਦਾਂ ਦੇ ਉਮੀਦਵਾਰ ਨੇ ਕਾਂਗਰਸ ਨੇ ਜਿਹੜੇ ਉਤਾਰੇ ਹੋਏ ਆ, ਜਿਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 6-6 ਸਾਲ ਦੇ ਵਾਸਤੇ ਪਾਰਟੀ ਚੋਂ ਕੱਢਿਆ ਗਿਆ ਸੀਗਾ। ਉਹਨਾਂ ਨੂੰ ਜਦੋਂ ਟਿਕਟ ਮਿਲੀ ਹੈ ਤੇ ਜਿਹੜੇ ਬਾਗੀ ਨੇ ਜੀ ਉਹ ਸੋਚਦੇ ਆ ਕਿ ਕਾਂਗਰਸ ਨੇ ਕੀ ਕਰਨਾ ਜੀ ਜਾਂ ਪਾਰਟੀ ਨੇ ਕੀ ਕਰਨਾ, ਉਹਨਾਂ ਨੇ ਸਖਤ ਐਕਸ਼ਨ ਨਹੀਂ ਲੈਣਾ, ਇਸ ਕਰਕੇ ਉਹ ਡਟ ਗਏ ਜੀ ਚੋਣ ਮੈਦਾਨ ਦੇ ਵਿੱਚ। ਜਲੰਧਰ ਤੋਂ ਜਿਹੜਾ ਜੀ ਇੱਥੇ ਬਾਗੀ ਸੁਰਿੰਦਰ ਮਹੇ ਨੇ, ਨਕੋਦਰ ਤੋਂ ਬਾਗੀ ਗੁਰਵਿੰਦਰ ਸਿੰਘ ਨੇ, ਲੁਧਿਆਣੇ ਤੋਂ ਬਾਗੀ ਹੇਮਰਾਜ ਅਗਰਵਾਲ ਨੇ, ਪਠਾਨਕੋਟ ਤੋਂ ਅਸ਼ੋਕ ਸ਼ਰਮਾ, ਭੋਆ ਤੋਂ ਬਲਵੀਰ, ਸੁਜਾਨਪੁਰ ਤੋਂ ਨਰੇਸ਼ਪੁਰੀ, ਬੰਗਾ ਤੋਂ ਤਰਲੋਚਨ ਸੂੰਢ, ਚੱਬੇਵਾਲ ਤੋਂ ਬਲਵਿੰਦਰ ਬਿੱਟੂ, ਦਸੂਏ ਤੋਂ ਜਗਮੋਹਨ ਬੱਬੂ, ਅਮਲੋਹ ਤੋਂ ਜਗਮੀਤ ਸੋਹਤਾ, ਅੰਮ੍ਰਿਤਸਰ ਸਾਊਥ ਤੋਂ ਮਨਿੰਦਰ ਪਲਾਸੌਰ, ਮੌੜ ਮੰਡੀ ਤੋਂ ਸੁਖਰਾਜ ਨੱਤ, ਭਦੌੜ ਤੋਂ ਪਰਮਜੀਤ ਕੌਰ, ਮਹਿਲ ਕਲਾਂ ਤੋਂ ਗੁਰਮੇਲ ਸਿੰਘ ਮੌੜ, ਸੁਨਾਮ ਤੋਂ ਰਜਿੰਦਰ ਦੀਪਾ, ਲਹਿਰਾ ਗਾਗੇ ਤੋਂ ਸ਼ਾਮ ਸਿੰਘ, ਦਿੜਬੇ ਤੋਂ ਦਰਸ਼ਨ ਸਿੱਧੂ, ਮੋਗੇ ਤੋਂ ਮਨਜੀਤ ਮਾਨ ਤੇ ਫਿਰੋਜ਼ਪੁਰ ਰੂਰਲ ਤੋਂ ਅਮਰਜੀਤ ਘਾਰੂ ਜਿਹੜਾ ਜੀ ਉਹ ਸ਼ਾਮਲ ਨੇ। ਇਹ ਕਾਂਗਰਸ ਦਾ ਜਿਹੜਾ ਜੀ ਉਹ ਖੇਲ ਵਿਗਾੜਨਗੇ। ਉਧਰ ਅਕਾਲੀ ਦਲ ਜਿਹੜਾ ਜੀ ਉਹਦੇ ਵੀ 5 ਬਾਗੀ, ਇਸ ਵੇਲੇ 7 ਬਾਗੀ ਨੇ ਟੋਟਲ ਜਿਹੜੇ ਜੀ ਉਹਦਾ ਜਿਹੜਾ ਜੀ ਖੇਡ ਵਿਗਾੜ ਸਕਦੇ ਨੇ। ਬਟਾਲੇ ਤੋਂ ਰਣਜੀਵ ਮਲਹਣ, ਘਨੌਰ ਤੋਂ ਅਨੂਪਿੰਦਰ ਕੌਰ, ਸਨੌਰ ਤੋਂ ਹਰਮੀਤ ਪਠਾਨ ਮਾਜਰਾ, ਮੁਕਤਸਰ ਤੋਂ ਸੁਖਦਰਸ਼ਨ ਮਨਾੜ, ਲੁਧਿਆਣਾ ਨੌਰਥ ਤੋਂ ਮਦਨ ਲਾਲ ਬੱਗਾ, ਨਵਾਂ ਸ਼ਹਿਰ ਤੋਂ ਔਰ ਪਟਿਆਲਾ ਰੂਰਲ ਤੋਂ ਇੱਥੋਂ ਜਿਹੜੇ ਬਾਗੀ ਨੇ ਉਹ ਇਹਨਾਂ ਦਾ ਖੇਡ ਜਿਹੜੀ ਆ ਜੀ ਉਹ ਵਿਗਾੜ ਸਕਦੇ ਨੇ। ਆਮ ਆਦਮੀ ਪਾਰਟੀ ਦੇ ਬੇਸ਼ੱਕ ਬਾਗੀ ਹੋ ਕੇ ਤਾਂ ਖੜੇ ਨਹੀਂ ਹੋਏ, ਪਰ ਜਿਹੜੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਬਣਾਈ ਆ ਜੀ ਪਾਰਟੀ, ਉਹਦੇ ਵਿੱਚੋਂ ਜਿਹੜੇ ਖੜੇ ਨੇ ਉਹ ਤਕਰੀਬਨ ਉਹੀ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਟਿਕਟ ਜਿਹੜੀ ਆ ਜੀ ਉਹ ਨਹੀਂ ਮਿਲੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਜਿਹੜੇ ਇਹ ਕੈਂਡੀਡੇਟ ਨੇ ਉਹਨਾਂ ਨੂੰ ਕੋਈ ਬਹੁਤ ਵੱਡਾ ਹੁੰਗਾਰਾ ਜਾਂ ਅਜੇ ਤੱਕ ਨਹੀਂ ਮਿਲਿਆ ਜੀ, ਪਰ ਕਾਂਗਰਸ ਦੀ ਜਿਹੜੀ ਖੇਡ ਹੈ ਜੀ ਉਹ ਇਸ ਕਰਕੇ ਵਿਗੜ ਸਕਦੀ ਹੈ ਕਿਉਂਕਿ ਇਹਦੇ ਵਿੱਚ ਬੜੇ ਨੋਨ ਚਿਹਰੇ ਸ਼ਾਮਲ ਨੇ 19 ਸੀਟਾਂ ਦੇ ਉੱਤੇ ਜੀ। ਤੇ ਥੋੜੇ ਦਿਨਾਂ ਦੇ ਵਿੱਚ ਹੀ ਅਸਰ ਜਿਹੜਾ ਦਿਸਣਾ ਸ਼ੁਰੂ ਹੋਊਗਾ। ਤੇ ਅੱਗੇ ਆਪਾਂ ਕਾਮਾਗਾਟਾ ਮਾਰੂ ਬਾਰੇ ਗੱਲ ਕਰਦੇ ਹਾਂ ਕਿ ਹੁਕਮਨਾਮਿਆਂ ਤੇ ਮੁੜ ਕੇ ਵਿਚਾਰ ਹੋਵੇਗੀ। ਇਹ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਸਣੇ 5 ਤਖਤਾਂ ਦੇ ਜਥੇਦਾਰਾਂ ਨੇ 102 ਸਾਲ ਪਹਿਲਾਂ 6 ਅਕਤੂਬਰ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਸਿੱਖ ਨਹੀਂ ਕਰਾਰ ਦੇਣ ਵਾਲੇ ਹੁਕਮਨਾਮੇ ਦੇ ਉੱਤੇ ਮੁੜ ਕੇ ਵਿਚਾਰ ਕਰਨ ਦੀ ਜਿਹੜੀ ਹੈ ਜੀ ਉਹ ਗੱਲ ਕੀਤੀ ਹੈ ਜੀ। ਐਕਚੁਅਲੀ ਇਹ ਮੁੱਦਾ ਜਿਹੜਾ ਜੀ ਕੈਨੇਡਾ ਤੋਂ ਜਿਹੜੀ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਹੈ ਉਹਦੇ ਪ੍ਰਧਾਨ ਨੇ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਦੇ ਮੂਹਰੇ ਉਠਾਉਣ ਤੋਂ ਬਾਅਦ ਇਹਦੇ ਉੱਤੇ ਜਿਹੜਾ ਜੀ ਇਹ ਤਖਤਾਂ ਦੇ ਜਥੇਦਾਰਾਂ ਨੇ ਮੁੜ ਕੇ ਇਹਦੇ ਉੱਤੇ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਫਾਊਂਡੇਸ਼ਨ ਜਿਹੜੀ ਹੈ ਜੀ ਕਾਮਾਗਾਟਾ ਮਾਰੂ ਕਾਂਡ ਦੇ ਉੱਤੇ ਕੈਨੇਡੀਅਨ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਸੰਸਦ ਦੇ ਵਿੱਚ ਮੁਆਫੀ ਮੰਗਵਾ ਚੁੱਕੀ ਹੈ। ਜਥੇਦਾਰ ਹੋਰਾਂ ਨੇ ਇਹ ਕਿਹਾ ਕਿ ਮੁੱਦਾ ਉਹਨਾਂ ਦੇ ਵਿਚਾਰ ਅਧੀਨ ਹੈ। ਇਸ ਮੁੱਦੇ ਤੇ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਲੋੜੀਂਦੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਗੁਰਬਚਨ ਸਿੰਘ ਹੋਰਾਂ ਨੂੰ ਦਿੱਤੇ ਗਏ ਮੈਮੋਰੰਡਮ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਉੱਤਰੀ ਅਮਰੀਕਾ ਦੇ ਵਿੱਚ ਸਥਾਪਿਤ ਹੋਈ ਗਦਰ ਪਾਰਟੀ ਤੇ ਗਦਰ ਲਹਿਰ ਦੇ ਵਿੱਚ ਸਿੱਖਾਂ ਦੀ ਭੂਮਿਕਾ ਇਤਿਹਾਸਕ ਰਹੀ ਹੈ। ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਸਾਲ 14 ਦੇ ਵਿੱਚ ਅਕਾਲ ਤਖਤ ਦੇ ਜਥੇਦਾਰ
ਅਰੂੜ ਸਿੰਘ ਵੱਲੋਂ ਜਾਰੀ ਕੀਤੇ ਗਏ ਫਰਮਾਨ ਦੇ ਵਿੱਚ ਇਸ ਲਹਿਰ ਦੇ ਸ਼ਹੀਦਾਂ ਖਾਸ ਕਰਕੇ ਸਿੱਖਾਂ ਲਈ ਅਫਸੋਸਨਾਕ ਤੱਥ ਜਿਹੜਾ ਜੀ ਉਹ ਬਣ ਗਿਆ। ਉਹਨਾਂ ਮੈਮੋਰੰਡਮ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਦੋਂ ਦੇ ਜਥੇਦਾਰ ਅਰੂੜ ਸਿੰਘ ਨੇ 6 ਅਕਤੂਬਰ 14 ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਸਾਰੇ ਮੁਸਾਫਰਾਂ ਨੂੰ ਸਿੱਖ ਨਹੀਂ ਕਰਾਰ ਦਿੱਤਾ ਸੀਗਾ ਤੇ ਗਦਰੀਆਂ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਇਹਨਾਂ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਸੀ। ਮੈਂ ਜਦੋਂ ਸਾਰੀ ਰਿਪੋਰਟ ਪੜ੍ਹ ਰਿਹਾ ਸੀਗਾ ਤਾਂ ਮੇਰੇ ਇਹ ਆਇਆ ਜੀ ਕਿ ਜਿਹੜੇ ਇਸ ਵੇਲੇ ਪ੍ਰਵਾਸੀ ਆਏ ਹੋਏ ਨੇ ਇਹ ਬੜੇ ਫਿਕਰਮੰਦੀ ਦੇ ਵਿੱਚ ਪਾਇਆ ਇਹਨਾਂ ਨੇ ਜਿਹੜੀ ਜੀ ਸੱਤਾਧਾਰੀ ਧਿਰ ਨੂੰ, ਕਿਤੇ ਉਹ ਨਾ ਹੋਵੇ ਜੀ ਇਹਦੇ ਤੇ ਵਿਚਾਰ ਕਰ ਲੈਣ ਤੇ ਪ੍ਰਵਾਸੀ ਸਾਰੇ ਛੇਕ ਦੇਣ। ਜੀ ਕੋਈ ਪਤਾ ਨਹੀਂ ਜੀ, ਪ੍ਰਵਾਸੀ ਤਾਂ ਇਸ ਤਰ੍ਹਾਂ ਗਏ ਆ ਕਿ ਪ੍ਰਵਾਸੀਆਂ ਨੇ ਹੀ ਦੇਸ਼ ਨੂੰ ਆਜ਼ਾਦ ਕਰਾਇਆ ਸੀ ਤੇ ਇੱਕ ਵਾਰੀ ਹੋਰ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਇੱਕ ਦੂਸਰੀ ਲੜਾਈ ਵੀ ਲੜ ਕੇ ਦੇਖ ਲਈਏ, ਕੋਈ ਪਤਾ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੈਂਗਸਟਰਾਂ ਦੀ। ਇਹਦੇ ਲਈ ਸਾਰੇ ਆਪਾਂ ਬੜੇ ਫਿਕਰਮੰਦ ਆ, ਪਰ ਇਹਨਾਂ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੀ ਇਸ ਵੇਲੇ ਸਖਤੀ ਵੀ ਹੈਗੀ ਹੈ, ਪਰ ਫਿਰ ਵੀ ਜਿਹੜੀਆਂ ਗੋਲੀਆਂ ਸ਼ਰੇਆਮ ਹੀ ਚੱਲ ਰਹੀਆਂ। ਬਿਲਕੁਲ ਜੀ, ਥਾਂ ਥਾਂ ਦੇ ਉੱਤੇ ਨਾਕੇ ਲੱਗੇ ਆ ਜੀ। ਮੰਨ ਲਓ ਤੁਸੀਂ ਇੱਥੇ ਪਟਿਆਲੇ ਤੋਂ ਚੱਲਦੇ ਹੋ ਜਲੰਧਰ ਨੂੰ, ਘੱਟੋ ਘੱਟ ਤੁਹਾਨੂੰ 5 ਤੋਂ 6 ਨਾਕਿਆਂ ਦੇ ਉੱਤੇ ਜਿਹੜਾ ਜੀ ਉਹ ਖੜਾ ਹੋਣਾ ਪੈਂਦਾ। ਲੋਕ ਆਪਣੀਆਂ ਗੱਡੀਆਂ ਦੀ ਤਲਾਸ਼ੀ ਕਰਾਉਂਦੇ ਨੇ, ਲੋਕ ਕੋਈ ਇਤਰਾਜ਼ ਨਹੀਂ ਕਰਦੇ ਜੀ, ਕਿਉਂਕਿ ਉਹ ਇਸ ਪੱਖੋਂ ਸੈਟਿਸਫਾਈਡ ਨੇ ਕਿ ਨਾਕੇ ਲੱਗੇ ਹੋਏ ਆ, ਕਮ ਸੇ ਕਮ ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਲੋਕ ਜਿਹੜੇ ਉਹ ਖੜੇ ਆ। ਸ਼ਹਿਰ ਦੇ ਹਰ ਚੌਂਕ ਦੇ ਉੱਤੇ ਸਿਕਿਉਰਿਟੀ ਜਿਹੜੀ ਆ ਜੀ ਉਹ ਦਿਸਦੀ ਆ ਤੁਹਾਨੂੰ, ਜਿਹਦੇ ਵਿੱਚ 1-1, 2-2 ਪੰਜਾਬ ਪੁਲਿਸ ਵਾਲੇ ਤੇ ਬਾਕੀ 7-7, 8-8 ਪੈਰਾਮਿਲਟਰੀ ਫੋਰਸਸ ਵਾਲੇ ਜਿਹੜੇ ਆ ਜੀ ਉਹ ਤੁਹਾਨੂੰ ਖੜੇ ਨਜ਼ਰ ਆਉਂਦੇ ਆ, ਜਿੱਥੋਂ ਇਹ ਲੱਗਦਾ ਹੈ ਕਿ ਚੋਣਾਂ ਜਿਹੜੀਆਂ ਜੀ ਉਹ ਸੁਰੱਖਿਅਤ ਮਾਹੌਲ 'ਚ ਹੋਣਗੀਆਂ। ਪਰ ਇਹਨਾਂ ਸਭ ਕਾਸੇ ਨੂੰ ਜਿਹੜਾ ਜੀ ਉਹ ਠਿੱਠ ਦਿਖਾਤਾ ਕੱਲ ਜਲੰਧਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਤੇ ਪੈਰਾਮਿਲਟਰੀ ਫੋਰਸ ਦੇ ਵੱਲੋਂ ਚੋਣਾਂ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਦੇ ਬਾਵਜੂਦ ਜਲੰਧਰ ਸ਼ਹਿਰ ਦੇ ਵਿਚਕਾਰ ਦਿਨ ਦਿਹਾੜੇ ਸ਼ਰੇਆਮ ਇੱਕ ਗੈਂਗ ਦੇ ਮੈਂਬਰਾਂ ਦੇ ਵੱਲੋਂ ਦੂਜੇ ਗੈਂਗਸਟਰ ਦੇ ਉੱਤੇ ਗੋਲੀਆਂ ਜਿਹੜੀਆਂ ਜੀ ਉਹ ਚਲਾਈਆਂ ਗਈਆਂ। ਕੂਲ ਰੋਡ ਪੈਂਦਾ ਇਹ, ਜਿੱਥੇ ਭਾਲੂ ਗੈਂਗ ਦੇ ਮੈਂਬਰਾਂ ਨੇ ਪੰਚਮ ਉਰਫ ਨੂਰ ਸਿੰਘ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਮੌਕੇ ਤੋਂ ਭੱਜ ਵੀ ਗਏ। ਪੰਚਮ ਦੇ ਢਿੱਡ ਦੇ ਵਿੱਚ ਤੇ ਪਿੱਠ ਦੇ ਵਿੱਚ 2-2 ਗੋਲੀਆਂ ਲੱਗੀਆਂ ਤੇ ਇੱਕ ਗੋਲੀ ਉਹਦੀ ਸੱਜੀ ਬਾਂਹ ਦੇ ਵਿੱਚ ਜਿਹੜੀ ਆ ਜੀ ਲੱਗੀ ਆ। ਉਹਨੂੰ ਉੱਥੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ, ਪਰ ਬਾਅਦ ਦੇ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਜੀ ਲੁਧਿਆਣੇ ਦੇ DMC ਹਸਪੀਟਲ ਦੇ ਵਿੱਚ। ਉੱਥੇ ਉਹਦੀ ਹਾਲਤ ਜਿਹੜੀ ਆ ਜੀ ਉਹ ਕਾਫੀ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ 2 ਐਕਟਿਵਾ ਦੇ ਉੱਤੇ 4 ਨੌਜਵਾਨ ਆਏ ਤੇ ਪੰਚਮ ਦੇ ਉੱਤੇ ਅੰਨ੍ਹੇਵਾਹ ਜਿਹੜੀ ਸੀਗੀ ਇਹਨਾਂ ਨੇ ਫਾਇਰਿੰਗ ਕੀਤੀ। ਇਹ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਕੈਦ ਹੋ ਗਈ ਹੈ, ਜਿਹਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵੈਸੇ ਦੱਸ ਦਈਏ ਕਿ CCTV ਕੈਮਰੇ ਦੇ ਵਿੱਚ ਤਾਂ ਜਿਹੜੇ ਗਗਨੇਜਾ ਨੂੰ ਗੋਲੀਆਂ ਮਾਰੀਆਂ ਸੀ ਜਲੰਧਰ ਦੇ ਵਿੱਚ ਉਹ ਵੀ ਕੈਦ ਹੋਈ ਸੀ। ਉਹ ਅੱਜ ਤੱਕ ਪੁਲਿਸ ਨੂੰ ਜਿਹੜੀ ਹੈ ਜੀ ਉਹ ਲੱਭੀ ਨਹੀਂ ਗਈ ਕਿ ਇਹ ਕਿੱਥੇ ਇਹ ਗਏ ਜਿਹੜੇ ਨੌਜਵਾਨ ਗੋਲੀਆਂ ਚਲਾਉਣ ਵਾਲੇ ਸੀ। ਉਹਨਾਂ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਜਿਹੜਾ ਸੀਗਾ ਜੀ ਉਹ ਨਿਕਲ ਗਿਆ। ਇਹ ਖੰਗਾਲੀ ਜਾ ਰਹੀ ਹੈ ਜਿਹੜੀ ਜੀ CCTV ਫੁਟੇਜ, ਪਰ ਇਹਨੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਨੇ ਜੀ ਉਹ ਪੰਜਾਬ ਦੇ ਵਿੱਚ ਕੀਤੇ ਗਏ ਪ੍ਰਬੰਧਾਂ ਦੇ ਬਾਰੇ ਦੇ ਵਿੱਚ ਕਰ ਦਿੱਤੇ ਨੇ। ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾ ਦਿੱਤਾ ਇਹਨੇ। ਦੇਖੋ CCTV ਕੈਮਰਿਆਂ ਦੀ ਗੱਲ ਕੀਤੀ ਹੈ ਤੇ ਉਹ ਤਾਂ ਸਿਰਫ ਇਸ ਕਰਕੇ ਕਿ ਸਰੋਪਾ ਕਿਹਨੂੰ ਮਿਲਿਆ ਕਿਹਨੂੰ ਨਹੀਂ ਮਿਲਿਆ ਉੱਥੇ ਹੀ ਪਤਾ ਲੱਗਦਾ ਹੈ ਬਹੁਤਾ, ਬਾਕੀ ਤਾਂ ਇੱਦਾਂ ਹੀ ਖਾਉਂ ਪਤਾਉਂ ਹੋ ਜਾਂਦਾ ਜੀ ਸਾਰਾ ਕੁਛ। ਅੱਗੇ ਆਪਾਂ ਗੱਲ ਕਰਦੇ ਹਾਂ ਸਿਕੰਦਰ ਸਿੰਘ ਮਲੂਕਾ ਦੀ। ਉਸ ਕੋਲ ਤੇ ਉਸ ਦੇ ਬੇਟੇ ਕੋਲ ਹੱਦ ਤੋਂ ਵੱਧ ਸਿਕਿਉਰਿਟੀ ਆ ਤੇ ਉਹਨਾਂ ਦੀ ਸ਼ਿਕਾਇਤ ਵੀ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਰਾਮਪੁਰਾ ਹਲਕੇ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਜਿਹੜੇ ਹਮੇਸ਼ਾ ਚਰਚਾ 'ਚ ਰਹਿੰਦੇ ਨੇ ਜੀ, ਚਰਚਾ 'ਚ ਹੁਣ ਵੀ ਹੈਗੇ ਆ। ਇਸ ਪੱਖੋਂ ਉਹ ਕਹਿੰਦੇ ਮੈਂ ਤਾਂ ਜਿਹੜੇ ਗਾਂਹ ਸਮਾਗਮ ਹੋਣਗੇ ਜਿੱਥੇ ਅਰਦਾਸ ਹੁੰਦੀ ਉੱਥੇ ਫੇਰ ਜਾਊਂਗਾ। ਤੋ ਉਹਨਾਂ ਦੇ ਕੋਲੇ ਕਥਿਤ ਤੌਰ ਤੇ ਦਰਜਨਾਂ ਗਨਮੈਨ ਹੋਣ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਚੋਣ ਕਮਿਸ਼ਨ ਦੇ ਕੋਲੇ ਸ਼ਿਕਾਇਤ ਕੀਤੀ ਹੈ ਕਿ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਤੇ ਉਹਦੇ ਮੁੰਡੇ ਗੁਰਪ੍ਰੀਤ ਸਿੰਘ ਮਲੂਕਾ ਦੇ ਕੋਲੇ ਲੋੜ ਤੋਂ ਵੱਧ ਗਨਮੈਨ ਤੇ 2 ਪਾਇਲਟ ਜਿਪਸੀਆਂ ਨੇ। ਸ਼ਿਕਾਇਤ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਚੋਣ ਜ਼ਾਬਤੇ ਦੀ ਉਲੰਘਣਾ। ਉਪ ਚੋਣ ਕਮਿਸ਼ਨ ਨੇ ਬਠਿੰਡਾ ਦੇ ਵਿੱਚ ਆਖਿਆ ਸੀਗਾ ਕਿ ਕੋਈ ਵੀ ਆਗੂ ਗਨਮੈਨ ਲੈ ਕੇ ਡੌਨ ਵਾਂਗ ਨਹੀਂ ਵਿਚਰ ਸਕਦਾ। ਚੋਣ ਪ੍ਰਸ਼ਾਸਨ ਮਾਮਲੇ ਨੂੰ ADGP ਸੁਰੱਖਿਆ ਦੇ ਕੋਲੇ ਭੇਜ ਰਿਹਾ ਜੀ। ਰਿਟਰਨਿੰਗ ਆਫਿਸਰ ਜਿਹੜਾ ਹੈ ਜੀ ਉਹਨੇ ਇਹ ਕਿਹਾ ਕਿ ਇਹਦੇ ਸੰਬੰਧੀ ਰਿਪੋਰਟ ਮੰਗੀ ਗਈ ਸੀ, ਪਰ ਸੁਰੱਖਿਆ ਦਾ ਮਾਮਲਾ ਹੋਣ ਕਰਕੇ ਇਹ SSP ਬਠਿੰਡਾ ਦੇ ਨਾਲ ਸੰਬੰਧਿਤ ਹੈ। ਦੂਜੇ ਪਾਸੇ SSP ਸਵਪਨ ਸ਼ਰਮਾ ਜਿਹੜਾ ਜੀ ਉਹ ਕਹਿੰਦਾ ਕਿ ਜ਼ਿਲ੍ਹਾ ਪੁਲਿਸ ਦੇ ਵੱਲੋਂ ਆਪਣੇ ਤੌਰ ਤੇ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਹੋਈ ਔਰ ਇਹ ਮਾਮਲਾ ADGP ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ। ਜ਼ਿਲ੍ਹਾ ਪੁਲਿਸ ਦੇ ਵੱਲੋਂ ਮਲੂਕਾ ਦੇ ਨਾਲ 10 ਦੇ ਕਰੀਬ ਗਨਮੈਨ ਦਿੱਤੇ ਹੋਏ ਨੇ। ਸ਼ਰੇਆਮ ਜਿਹੜਾ ਜੀ ਉਹ ਝੂਠ ਬੋਲ ਰਹੀ ਪੁਲਿਸ। ਔਰ ਇਹ ਵੀ ਹੈ ਜੀ ਕਿ ਉਹਨਾਂ ਨੂੰ ਇਸ ਸੰਬੰਧੀ ਚਿੱਠੀ ਜਿਹੜੀ ਉਹ ਭੇਜੀ ਗਈ ਆ। ਰਿਟਰਨਿੰਗ ਆਫਿਸਰ ਜਿਹੜਾ ਜੀ ਉਹਨੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਜੱਸੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ, ਕਿਉਂਕਿ ਉਹਨੇ ਫਲੈਕਸਾਂ ਜਿਹੜੀ ਉਹ ਸਰਕਾਰੀ ਖੰਭਿਆਂ ਦੇ ਉੱਤੇ ਜਿਹੜੀਆਂ ਜੀ ਉਹ ਲਾਤੀਆਂ ਨੇ।
ਇਹ ਜਿਹੜੀ ਗਨਮੈਨਾਂ ਵਾਲੀ ਗੱਲ ਹੈ ਜੀ, ਇਹ ਬਾਕੀ ਵੀ ਜਿਹੜੇ ਨੇ, ਕਿਉਂਕਿ ਸਵਾਲ ਜਿਹੜਾ ਆਪਾਂ ਬਹੁਤ ਕਈ ਮਹੀਨਿਆਂ ਤੋਂ ਜਿਹੜਾ ਸਾਂਝਾ ਕਰਦੇ ਆ ਰਹੇ ਹਾਂ, ਖਾਸ ਤੌਰ ਤੇ ਜਦੋਂ ਦਾ ਚੋਣ ਕਮਿਸ਼ਨ ਸਰਗਰਮ ਹੋਇਆ ਉਦੋਂ ਤੋਂ ਜਿਹੜਾ ਜੀ ਸਾਂਝਾ ਜ਼ਰੂਰ ਕਰਦੇ ਆ ਰਹੇ ਹਾਂ ਕਿ 10 ਸਾਲ ਜਿਨ੍ਹਾਂ ਨੇ ਸੱਤਾ ਦੇ ਉੱਤੇ ਕਬਜ਼ਾ ਕਰੀ ਰੱਖਿਆ, ਉਹਨਾਂ ਦੇ ਸਬੰਧ ਜਿਹੜੇ ਨੇ ਉਹ ਪੁਲਿਸ ਵਾਲਿਆਂ ਦੇ ਨਾਲ ਬਹੁਤ ਵੱਡੇ ਨੇ, ਔਰ ਉਹ ਪੁਲਿਸ ਦੇ ਤੋਂ ਜਿਹੜਾ ਜੀ ਇਹਦਾ ਲਾਹਾ ਲੈਂਦੇ ਰਹੇ ਨੇ। ਅੱਜ ਵੀ ਪੁਲਿਸ ਦੇ ਅਫਸਰ ਜਿਹੜੇ ਆ ਜੀ ਉਹ ਇਹਨਾਂ ਤੋਂ ਡਰਦੇ ਨੇ, ਕੰਬਦੇ ਨੇ, ਜਿਹਦੇ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਆਪ ਹੁਦਰੀਆਂ ਕਰਨ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਦਿੱਤੀ ਹੋਈ ਹੈ। ਲਾਹਾ ਲੈਂਦੇ ਰਹੇ ਆ ਤੇ ਲੈਂਦੇ ਵੀ ਰਹਿਣਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬਾਦਲ ਪਰਿਵਾਰ ਵੱਲੋਂ ਜਿਹੜਾ ਲੰਗਰੀ ਦਾ ਭਰਾ ਸੀਗਾ ਉਸ ਤੇ ਬਹੁਤ ਹੀ ਮਿਹਰਬਾਨ ਹੋ ਗਿਆ ਜੀ, ਸੇਵਾ ਕੇਂਦਰ ਹੀ ਦੇ ਦਿੱਤਾ ਦਾਨ 'ਚ ਜੀ। ਇਹ ਮੁੱਖ ਮੰਤਰੀ ਬਾਦਲ ਦੇ ਪਰਿਵਾਰ ਦੇ ਵੱਲੋਂ ਆਪਣੇ ਹੈੱਡ ਲਾਂਗਰੀ ਹੈ ਜੀ ਬੀਬੀ ਸੀਤੋ ਦੇ ਭਰਾ ਭਿੰਦਰ ਖਾਨ ਨੂੰ ਪਿੰਡ ਬਾਦਲ ਦੇ ਵਿੱਚ ਆਪਣੀ ਰਿਹਾਇਸ਼ ਦੇ ਨਾਲ ਲੱਗਦਾ ਸਰਕਾਰੀ ਫੰਡਾਂ ਦੇ ਨਾਲ ਬਣਿਆ ਨਵਾਂ ਸੇਵਾ ਕੇਂਦਰ ਦਾਨ ਕਰ ਦੇਣ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਭਿੰਦਰ ਖਾਨ ਪਰਿਵਾਰ ਸਣੇ ਇਸ ਸੇਵਾ ਕੇਂਦਰ ਦੇ ਵਿੱਚ ਰਹਿ ਰਿਹਾ, ਜਿਹੜਾ ਕਿ ਬਾਦਲ ਕਾਲਜ ਦੇ ਵਿੱਚ ਬਤੌਰ ਮਾਲੀ ਨੌਕਰੀ ਜਿਹੜੀ ਹੈ ਜੀ ਉਹ ਕਰਦਾ। ਸੇਵਾ ਕੇਂਦਰ ਦੀ ਉਸਾਰੀ ਦੇ ਉੱਤੇ ਸਰਕਾਰ ਦੇ ਕੋਈ 9.5 ਲੱਖ ਰੁਪਏ ਖਰਚ ਆਏ ਆ, ਪਰ ਹੁਣ ਸੇਵਾ ਕੇਂਦਰ ਨੂੰ ਪੰਚਾਇਤ ਘਰ ਬਾਦਲ 'ਚ ਤਬਦੀਲ ਕਰ ਦਿੱਤਾ ਗਿਆ। ਗ੍ਰਾਮ ਪੰਚਾਇਤ ਦੇ ਵਾਸਤੇ ਕਰੀਬ 15.5 ਲੱਖ ਰੁਪਏ ਦੇ ਨਾਲ ਪੰਚਾਇਤ ਘਰ ਦੀ ਪਹਿਲੀ ਮੰਜ਼ਲ ਤੇ ਹਾਲ ਦੀ ਉਸਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ 2 ਵਾਰ ਇਮਾਰਤ ਉਸਾਰੀ 'ਚ ਸਰਕਾਰੀ ਖਜ਼ਾਨੇ ਨੂੰ 1.5 ਗੁਣਾ ਵੱਧ ਖਰਚਾ ਸਹਿਣਾ ਪਿਆ। ਪ੍ਰਸ਼ਾਸਨਿਕ ਸੂਤਰ ਜਿਹੜੇ ਜੀ ਉਹ ਕਹਿੰਦੇ ਆ ਕਿ ਸੇਵਾ ਕੇਂਦਰ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਦਲਾਂ ਦੀ ਰਿਹਾਇਸ਼ ਤੋਂ ਦੂਰ ਭੇਜਿਆ ਗਿਆ। ਜੇ ਪਹਿਲਾਂ ਪਤਾ ਸੀਗਾ ਵੀ ਤੁਸੀਂ ਰਿਹਾਇਸ਼ ਦੇ ਨਾਲ ਬਣਾ ਰਹੇ ਹੋ, ਉਦੋਂ ਸੁਰੱਖਿਆ ਕਾਰਨ ਸਾਹਮਣੇ ਨਹੀਂ ਸੀਗੇ ਜੀ। ਸੇਵਾ ਕੇਂਦਰ ਪੰਚਾਇਤ ਘਰ ਦੇ ਵਿੱਚ ਤਬਦੀਲ ਕੀਤੇ ਜਾਣ ਕਰਕੇ ਪਿੰਡ ਵਾਸੀਆਂ ਦੇ ਵਿੱਚ ਰੋਸ ਹੈ ਜੀ। ਸੇਵਾ ਕੇਂਦਰ ਵੇਲਾ ਦੇ ਵਿੱਚ ਵਸਦੇ ਭਿੰਦਰ ਖਾਨ ਦੀ ਘਰ ਵਾਲੀ ਜਿਹੜੀ ਹੈ ਜੀ ਉਹ ਕਹਿੰਦੀ ਆ ਇਹ ਮਕਾਨ ਉਹਦੀ ਨਨਾਣ ਬੀਬੀ ਸੀਤੋ ਨੇ ਕਾਕਾ ਜੀ ਨੂੰ ਆਖ ਕੇ ਦਵਾਇਆ ਜੀ। ਉਹ ਕਹਿੰਦੀ ਆ ਕਿ ਘਰ ਦਾ ਫਰਸ਼, ਦਰਵਾਜ਼ਾ, ਬਿਜਲੀ ਫਿਟਿੰਗ ਦਾ ਕੰਮ ਉਹਨਾਂ ਨੇ ਖੁਦ ਕਰਵਾਇਆ। ਹੈੱਡ ਲਾਂਗਰੀ ਜਿਹੜੀ ਬੀਬੀ ਸੀਤੋ ਆ ਉਹਨੇ ਦੱਸਿਆ ਕਿ ਉਹਦਾ ਭਰਾ ਭਿੰਦਰ ਖਾਨ ਜਿਹੜਾ ਜੀ ਉਹ ਕਿਉਂਕਿ ਕੰਮਕਾਰ ਨਹੀਂ ਕਰਦਾ, ਉਹ ਅਪਾਹਜ ਆ, ਇਸ ਕਰਕੇ ਉਹਨਾਂ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਬਾਦਲ ਸਾਹਿਬ ਦੀ ਪੈ ਗਈ ਤੇ ਉਹਨਾਂ ਨੇ ਇਹ ਦਾਨ ਦੇ ਵਿੱਚ ਹੀ ਦੇ ਦਿੱਤਾ ਜੀ। ਚਲੋ ਸ਼ੁਕਰ ਕਰੋ ਸੇਵਾ ਕੇਂਦਰ ਦਾਨ ਦੇ ਵਿੱਚ ਦਿੱਤਾ, ਨਹੀਂ ਤਾਂ ਆਪਣੇ ਲਾਂਗਰੀਆਂ ਲੂੰਗਰੀਆਂ ਨੂੰ ਉਹਨਾਂ ਨੇ ਪੰਜਾਬ ਹੀ ਦਾਨ 'ਚ ਦੇ ਦੇਣਾ ਸੀਗਾ ਜੀ। ਬਿਲਕੁਲ ਜੀ, ਹਜੇ ਵੀ ਪਤਾ ਨਹੀਂ ਲਾਂਗਰੀਆਂ ਦੇ ਨਾਂ ਤੇ ਕੀ ਕੁਛ ਨਿਕਲਣਾ ਜੇ ਕਿਤੇ ਛਾਣਬੀਣ ਹੋ ਗਈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਾਂਗਰਸ ਦੇ ਲਾਲ ਸਿੰਘ ਦੀ। ਉਹ ਆਪਣੀ ਪਾਰਟੀ ਤੋਂ ਨਾਰਾਜ਼ ਆ ਪਰ ਚੁੱਪ ਬੈਠੇ ਆ। ਨਿਰਾਸ਼ ਨੇ ਜੀ ਲਾਲ ਸਿੰਘ ਹੁਰੀ, ਜਿਹੜੇ ਕਿ ਲਗਾਤਾਰ ਪਹਿਲਾਂ ਡਕਾਲਾ ਤੇ ਮੁੜ ਕੇ ਸਨੌਰ ਹਲਕਾ ਜਿਹੜਾ ਬਣ ਗਿਆ ਸੀਗਾ ਉਹਦੇ ਤੋਂ ਜਿੱਤਦੇ ਰਹੇ ਨੇ। ਉਹਨਾਂ ਨੂੰ ਇਸ ਗੱਲ ਦੀ ਆਸ ਸੀਗੀ ਕਿ ਕਾਂਗਰਸ ਜਿਹੜੀ ਹੈ ਜੀ ਤੋੜੂਗੀ ਇਸ ਗੱਲ ਨੂੰ, ਕਿ ਉਹਨਾਂ ਨੂੰ 2 ਟਿਕਟਾਂ ਦਊਗੀ। ਇੱਕ ਟਿਕਟ ਤਾਂ ਉਹ ਆਪਣੇ ਮੁੰਡੇ ਦੇ ਵਾਸਤੇ ਮੰਗ ਰਹੇ ਸੀਗੇ ਹਲਕਾ ਸਮਾਣਾ ਤੋਂ, ਕਿਉਂਕਿ ਘਰ ਦੇ ਵਿੱਚ ਵੀ ਥੋੜਾ ਖਲਾਰਾ ਪਿਆ ਰਿਹਾ। ਮੁੰਡਾ ਇਹ ਕਹਿੰਦਾ ਸੀਗਾ ਜੀ ਕਿ ਮੈਂ ਵੀ ਵਡੇਪੇ ਵੱਲ ਨੂੰ ਤੁਰ ਪਿਆ, ਮੇਰੀ ਵਾਰੀ ਕਦੋਂ ਆਊਗੀ। ਤੋ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਜੀ ਪ੍ਰੋਜੈਕਟ ਕੀਤਾ ਸੀਗਾ ਹਲਕਾ ਸਨੌਰ ਤੋਂ। ਉੱਥੋਂ ਜਿਹੜੀ ਕਾਂਗਰਸ ਨੇ ਟਿਕਟ ਨਹੀਂ ਦਿੱਤੀ, ਲਾਸਟ ਮਿੰਟ ਤੱਕ ਉਹ ਬੈਠੇ ਰਹੇ। ਲਾਸਟ ਦੇ ਵਿੱਚ ਇਹ ਟਿਕਟ ਐਲਾਨੀ ਗਈ। ਇਹ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਲਾਲ ਸਿੰਘ ਹੋਰਾਂ ਨੂੰ ਸਮਝਾਇਆ ਕਿ ਜੇ ਤੁਸੀਂ ਟਿਕਟ ਦੀ ਜਿੱਦ ਕਰੋਗੇ ਤੇ ਬਾਕੀ ਇਹ ਰਵਾਇਤ ਟੁੱਟ ਜੂਗੀ ਤੇ ਕਾਂਗਰਸ ਦੇ ਵਿੱਚ ਮੁੜ ਕੇ ਕਾਂਗਰਸ ਨੂੰ ਖਲਾਰਾ ਸਾਂਭਣਾ ਜਿਹੜਾ ਜੀ ਉਹ ਔਖਾ ਹੋ ਸਕਦਾ। ਭਰੇ ਮਨ ਦੇ ਨਾਲ ਲਾਲ ਸਿੰਘ ਹੋਰੀ ਜਿਹੜੇ ਜੀ ਉਹ ਇਸ ਵੇਲੇ ਆਪਣੇ ਮੁੰਡੇ ਦੀ ਚੋਣ ਮੁਹਿੰਮ ਦੇ ਵਿੱਚ ਜੁਟ ਗਏ ਨੇ। ਉਦਣ ਦੀ ਉਹਨਾਂ ਨੇ ਖਾਮੋਸ਼ੀ ਜਿਹੜੀ ਹੈ ਜੀ ਉਹ ਧਾਰੀ ਹੋਈ ਆ, ਉਹ ਬੋਲ ਨਹੀਂ ਰਹੇ। ਉਹਨਾਂ ਦੇ ਨੇੜਲੇ ਦੱਸਦੇ ਆ ਜੀ ਕਿ ਇਸ ਚੀਜ਼ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਾਂਗਰਸ ਦੇ ਵਾਸਤੇ ਉਹਨਾਂ ਨੇ ਉਮਰ ਲਾਤੀ, ਪਰ ਕਾਂਗਰਸ ਨੇ ਇੱਕ ਗੱਲ ਉਹਨਾਂ ਦੀ ਜਿਹੜੀ ਉਹ ਨਹੀਂ ਮੰਨੀ। ਉਹਨਾਂ ਨੂੰ ਅਸਲ ਦੇ ਵਿੱਚ ਰੋਸਾ ਇਸ ਗੱਲ ਦਾ ਹੈ ਜੀ ਕਿ ਜਾਂ ਤਾਂ ਸਾਰਿਆਂ ਦੇ ਉੱਤੇ ਜਿਹੜੀ ਹੈ ਜੀ ਇਹ ਗੱਲ ਲਾਗੂ ਹੁੰਦੀ। ਹੁਣ ਬੇਅੰਤ ਸਿੰਘ ਦੇ ਪਰਿਵਾਰ ਦੇ ਉੱਤੇ ਲਾਗੂ ਨਹੀਂ ਹੋਈ। ਇੱਕ ਟਿਕਟ ਜਿਹੜੀ ਹੈ ਜੀ ਉਹ ਗੁਰਕੀਰਤ ਨੂੰ ਮਿਲ ਗਈ, ਦੂਜੀ ਟਿਕਟ ਜਿਹੜੀ ਹੈ ਜੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਗਈ। 2 ਟਿਕਟਾਂ ਆਪ ਜਿਹੜੀਆਂ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਲੈ ਗਏ। ਤੋ ਇਸ ਗੱਲ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਲਾਲ ਸਿੰਘ ਹੋਰੀ ਨੇ ਉਹ ਨਿਰਾਸ਼ ਨੇ। ਨਿਰਾਸ਼ਾ ਦੇ ਵਿੱਚ ਉਹਨਾਂ ਨੇ ਚੁੱਪ ਜਿਹੜੀ ਹੈ ਜੀ ਉਹ ਜ਼ਰੂਰ ਧਾਰੀ ਹੋਈ ਹੈ। ਉਹਨਾਂ ਦੀ ਇਹ ਚੁੱਪ ਸਨੌਰ ਹਲਕੇ ਤੋਂ ਜਿਹੜੀ ਹੈ ਜੀ ਉਹ ਭਾਰੀ ਪੈ ਸਕਦੀ ਹੈ। ਉੱਥੋਂ ਕਾਂਗਰਸ ਦੇ ਉਮੀਦਵਾਰ ਹੈਰੀ ਮਾਨ ਹੋਰਾਂ ਨੂੰ ਖਾਸ ਤੌਰ ਦੇ ਉੱਤੇ, ਕਿਉਂਕਿ ਇਹ ਕੰਬੋ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ। ਉਹਨਾਂ ਦੀ ਵੋਟ ਸਨੌਰ ਦੇ ਵਿੱਚ ਬਹੁਤ ਹੈ। ਜੇ ਉਹ ਵੋਟ ਜਿਹੜੀ ਹੈ ਜੀ ਉਲਟ ਪੈਂਦੀ ਹੈ, ਉਹ ਪੈਣ ਦੀ ਜਿਹੜੀ ਸੰਭਾਵਨਾ ਬਣ ਸਕਦੀ ਹੈ ਝਾੜੂ ਨੂੰ, ਤੇ ਉੱਥੋਂ ਜਿਹੜੀ ਹੈ ਜੀ ਬੀਬੀ ਟੌਹੜਾ ਹੋਰਾਂ ਨੂੰ ਲਾਲ ਸਿੰਘ ਹੋਰਾਂ ਦੀ ਕਾਂਗਰਸ ਦੇ ਨਾਲ ਨਾਰਾਜ਼ਗੀ ਜਿਹੜੀ ਹੈ ਜੀ ਉਹਦਾ ਵੱਡਾ ਲਾਹਾ ਮਿਲਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਨੇ।
ਜੀ। ਤੇ ਅੱਗੇ ਅਖੀਰ ਦੇ ਵਿੱਚ ਸ਼ੋਰਟ ਦੇ ਵਿੱਚ ਸਾਨੂੰ ਚੋਣ ਸਰਗਰਮੀਆਂ ਜ਼ਰੂਰ ਦੱਸੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆ। ਸੁਣਨੇ ਨੂੰ ਮਿਲਦਾ ਕਿ ਪੰਜਾਬ ਦੇ ਲੋਕ ਬੜੇ ਚੁੱਪਚਾਪ ਹੀ ਕੁਝ ਕਰਨਗੇ। ਦੇਖੋ, ਜਿਹੜਾ ਤਾਂ ਮਾਲਵਾ ਖੇਤਰ ਆ ਇਧਰ ਚੁੱਪਚਾਪ ਨਹੀਂ ਹੈਗੀ, ਇਧਰ ਤਾਂ ਲੋਕ ਪੈਂਦੇ ਨੇ ਜੀ ਬੁਰੇ ਤਰੀਕੇ ਨਾਲ। ਚੁੱਪਚਾਪ ਜਿਹੜੀ ਹੈ ਜੀ ਮਾਝੇ ਦੇ ਵਿੱਚ ਬਹੁਤ ਆ। ਮਾਝੇ ਦੀ ਖਾਮੋਸ਼ੀ ਜਿਹੜੀ ਹੈ ਜੀ ਉਹਨੇ ਬਹੁਤੀਆਂ ਸਿਆਸੀ ਪਾਰਟੀਆਂ ਨੂੰ ਵਕਤ ਜਿਹੜਾ ਜੀ ਉਹ ਪਾਇਆ ਹੋਇਆ ਕਿ ਇਹ ਖਾਮੋਸ਼ੀ ਜਿਹੜੀ ਹੈ ਉਹ ਕਿਸ ਪਾਸੇ ਵੱਲ ਨੂੰ ਜਾਊਗੀ। ਜਿੱਥੋਂ ਤੱਕ ਦੁਆਬੇ ਦੀ ਗੱਲ ਹੈ, ਦੁਆਬੇ ਦੇ ਵਿੱਚ ਜਿਹੜੀ ਬਾਗੀ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਜੀ ਉਹਦੇ ਉੱਤੇ ਬੜਾ ਕੁਝ ਨਿਰਭਰ ਕਰੂਗਾ। ਜਿਵੇਂ ਮੈਂ 19 ਲੋਕਾਂ ਦੀ ਤੁਹਾਨੂੰ ਗੱਲ ਦੱਸੀ ਹੈ ਕਿ ਕਾਂਗਰਸ ਦੇ 19 ਬਾਗੀ ਜਿਹੜੇ ਨੇ ਉਹ ਇੱਕ ਬਹੁਤ ਵੱਡਾ ਰੋਲ ਦੁਆਬੇ ਦੇ ਖੇਤਰ ਦੇ ਵਿੱਚ ਜਿਹੜਾ ਉਹ ਨਿਭਾ ਸਕਦੇ ਨੇ। ਹੁਣ ਜਿਹੜੀਆਂ ਚੋਣ ਸਰਗਰਮੀਆਂ ਨੇ, ਕਿਉਂਕਿ NRI ਆਏ ਨੇ ਜੀ, ਉਹਨਾਂ ਦੇ ਆਉਣ ਕਰਕੇ ਵੀ ਬਹੁਤ ਭਖੀਆਂ ਨੇ। ਪਿੰਡਾਂ ਦੇ ਵਿੱਚ ਜਿਹੜੀਆਂ ਘੂਕ ਦੀਆਂ ਕਾਰਾਂ ਆਉਂਦੀਆਂ ਨੇ ਵੱਖ-ਵੱਖ ਸਿਆਸੀ ਨੇਤਾਵਾਂ ਦਾ, ਲੋਕ ਸੁਣਦੇ ਨੇ। ਜੇ ਉਹਨਾਂ ਦੀ ਬਾਡੀ ਲੈਂਗੁਏਜ ਪੜ੍ਹਨੀ ਹੋਵੇ ਪਤਾ ਤਾਂ ਬਹੁਤਾ ਉਦੋਂ ਹੀ ਲੱਗ ਜਾਂਦਾ। ਅੱਗੋਂ ਹੁੰਗਾਰਾ ਦੇ ਰਹੇ ਨੇ ਤੇ ਠੀਕ ਆ, ਨਹੀਂ ਦੇ ਰਹੇ ਤੇ ਇਹਦਾ ਮਤਲਬ ਇਹ ਆ ਕਿ ਉੱਠ ਕੇ ਚਲੇ ਜਾਣਗੇ, ਤੁਰ ਜਾਣਗੇ। ਮੁੜ ਕੇ ਜਿਹੜੀਆਂ ਸੱਥਾਂ ਜਿੱਥੇ ਤਾਸ਼ ਵਗੈਰਾ ਖੇਡਦੇ ਨੇ, ਕਿਉਂਕਿ ਅੱਜ ਕੱਲ੍ਹ ਕਿਸਾਨਾਂ ਦੇ ਕੋਲੇ ਟਾਈਮ ਹੁੰਦਾ। ਕਣਕਾਂ ਜਿਹੜੀਆਂ ਦੀ ਉਹ ਬੀਜੀਆਂ ਹੋਈਆਂ ਨੇ, ਕਣਕਾਂ ਨੂੰ ਪਾਣੀ ਲਾਉਣਾ ਸੀਗਾ, ਮੀਂਹ ਪੈ ਗਏ 2, ਤਾਂ ਇਸ ਕਰਕੇ ਉਹਨਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ। ਪੱਠਾ ਦਿੱਤਾ ਜਿਹੜਾ ਜੀ ਉਹ ਕਰਕੇ ਫਿਰ ਆ ਕੇ ਸੱਥਾਂ 'ਚ ਬਹਿ ਜਾਂਦੇ ਨੇ। ਤੇ ਸੱਥਾਂ ਦੇ ਵਿੱਚ ਜਿਹੜੀ ਗੱਲ ਹੈ ਜੀ ਉਹ ਸਿਰਫ ਔਰ ਸਿਰਫ ਚੱਲਦੀ ਹੈ ਜੀ ਵੋਟਾਂ ਦੀ। ਕਿਹੜੀ ਪਾਰਟੀ ਕੀ ਕਹਿ ਰਹੀ ਹੈ, ਕਿਹੜਾ ਉਮੀਦਵਾਰ ਜਿਹੜਾ ਜੀ ਉਹ ਕੀ ਕਹਿ ਰਿਹਾ। ਵੈਸੇ ਹੈਰਾਨਗੀ ਵਾਲੀ ਗੱਲ ਇਹ ਹੈ ਜੀ ਕਿ 8-8 ਥਾਵਾਂ ਦੇ ਉੱਤੇ ਰੈਲੀਆਂ ਜਿਹੜੀਆਂ ਕਰਨ ਵਾਲੇ ਭਗਵੰਤ ਮਾਨ ਨੇ, ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਿਹੋ ਜੀ ਭੀੜ ਸਾਰੇ ਜਗ੍ਹਾ ਦੇ ਉੱਤੇ ਆ ਰਹੀ ਹੈ, ਉਹ ਬੜੇ ਸਾਰੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਜੀ ਦੂਜੀਆਂ ਪਾਰਟੀਆਂ ਦੇ ਵਾਸਤੇ ਖੜੇ ਕਰ ਰਹੀ ਹੈ। ਇਹ ਨਹੀਂ ਪਤਾ ਕਿ ਕਿੰਨੀਆਂ ਜਿਹੜੀਆਂ ਉਹ ਵੋਟਾਂ ਦੇ ਰੂਪ ਦੇ ਵਿੱਚ ਤਬਦੀਲ ਹੋਣਗੇ। ਪਰ ਇੱਕ ਗੱਲ ਜ਼ਰੂਰ ਹੈਗੀ ਹੈ ਜੀ ਕਿ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹਨਾਂ ਨੂੰ ਇੱਕ ਬੰਦੇ ਨੇ ਹੀ ਵਕਤ ਪਾਇਆ ਹੋਇਆ ਜੀ। ਜੀ ਬਿਲਕੁਲ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕੀ ਹੈਗੀਆਂ। ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਕਿ ਰੋਜ਼ ਕੀ ਕੁਝ ਹੁੰਦਾ ਹੈ। ਅਖੀਰ ਵਿੱਚ ਆਜ਼ਨਾਮਾ ਕਿ ਵਰਕਰ ਸੱਦ ਕੇ ਕਹਿਣ ਪ੍ਰਧਾਨ ਲੱਗਾ, ਸੁਣਿਓ ਨਾਲ ਧਿਆਨ ਦੇ ਗੱਲ ਭਾਈ। ਵਰਕਰ ਸੱਦ ਕੇ ਕਹਿਣ ਪ੍ਰਧਾਨ ਲੱਗਾ, ਸੁਣਿਓ ਨਾਲ ਧਿਆਨ ਦੇ ਗੱਲ ਭਾਈ। ਚੰਗਾ ਸਮਝੋ ਜਾਂ ਸਮਝੋ ਤੁਸੀਂ ਮੰਦਾ, ਮੈਨੂੰ ਮੌਸਮ ਨਹੀਂ ਜਾਪਦਾ ਵੱਲ ਭਾਈ। ਲੱਥੀ ਲੀਹ ਤੋਂ ਆਪਣੀ ਕਾਰ ਜਾਪੇ, ਲਾਂਘੇ ਲਏ ਵਿਰੋਧੀਆਂ ਮੱਲ ਭਾਈ। ਮੇਰੀ ਸਮਝ ਨਹੀਂ ਦੱਸਦੀ ਤੋੜ ਕੋਈ, ਸੁੱਝੇ ਤੁਸਾਂ ਨੂੰ ਦੱਸ ਦਿਓ ਹੱਲ ਭਾਈ। ਉੱਡਦੇ ਫਿਰੋ ਅਸਮਾਨ ਦੇ ਵਿੱਚ ਨਹੀਂ, ਲੱਗਦੀ ਖੰਭਾਂ ਦੇ ਵਿੱਚ ਨਾ ਜਾਣ ਭਾਈ। ਉੱਡਦੇ ਫਿਰੋ ਅਸਮਾਨ ਦੇ ਵਿੱਚ ਨਹੀਂ, ਲੱਗਦੀ ਖੰਭਾਂ ਦੇ ਵਿੱਚ ਨਾ ਜਾਣ ਭਾਈ। ਨਾਡੂ ਖਾਨੀ ਹੁਣ ਬਕਸਿਆਂ ਵਿੱਚ ਸਾਂਭੋ, ਕਰ ਲੋ ਕਾਬੂ ਦੇ ਵਿੱਚ ਜ਼ਬਾਨ ਭਾਈ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।